हेलो अस्सलाम वालेकुम सत श्री अकाल। तुसी देख रहे हो PPTV और मैं हाँ इरफान समोर। ननकाना साहब मौजूद हाँ। गुरपुरब दियाँ तकरीबात जारी ने, सैलीब्रेशनस जारी ने और सिख संगतां जोक दर जोक जत्थियां की सूरत च इत्थे आ रही ने। इस टाइम रात का समा है। इस टाइम एक ताज़ा एक संगत आई है, एक जत्था जर्मनी तो आया है। कुछ लोगों नाल मैं गलबात पहला की है, कुछ इस टाइम सरदार मेरे नाल मौजूद ने, इन्हां नाल भी विचार साझे करने। की हाल है तुहाडा ते की नाम है तुहाडा? मेरा नाम अमरजीत सिंह है। सब तो पहला वाहिगुरू जी का खालसा वाहिगुरू जी की फतेह जी। ते सरदार जी कदों इत्थे पहुँचे? असी राती इत्थे पहुँचे हाँ। हुणे इत्थे ननकाना साहब जिहड़ा हुणे आए हैं। असी जर्मन तो जिहड़े आ इत्थे आ रहे हैं। सारे जने जर्मन ही रहिंदे हैं। ठीक हो गया जी। इधर एक होर भाई साहब मौजूद ने। सरदार जी इकट्ठे तुसी सारे आए, जर्मनी तो आए, किन्ने लोग हो टोटल? ਅਸੀਂ 6 ਜਾਣੇ ਆ ਟੋਟਲ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ, ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੇ ਅਸੀਂ ਆਪਣੇ ਧੰਨ ਭਾਗ ਸਮਝਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਸਾਡੇ ਤੇ ਕਿਰਪਾ ਕੀਤੀ ਤੇ ਸਾਨੂੰ ਆਪਣੇ ਦਰ ਆ ਕੇ ਨਮਸਕਾਰ ਕਰਨ ਦੀ ਤਾਕਤ ਬਖਸ਼ੀ ਜੀ। ਤੇ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਸਾਡੀ ਆਵਾਜ਼ ਜਿਹੜੀ ਆ ਉਹ ਲੋਕਾਂ ਤੱਕ ਪਹੁੰਚਾ ਰਹੇ ਹੋ। ਸਰਦਾਰ ਜੀ ਆਪਣਾ ਕੀ ਨਾਮ ਆ? ਮੇਰਾ ਨਾਮ ਪ੍ਰਿਥੀਪਾਲ ਸਿੰਘ ਜੀ। ਕੀ ਕਰਦੇ ਜੀ? ਪ੍ਰੋਫੈਸ਼ਨ ਤੁਹਾਡਾ? ਪ੍ਰੋਫੈਸ਼ਨ ਸਾਡਾ ਇੰਡੀਪੈਂਡੈਂਟ ਬਿਜ਼ਨਸ ਹੈ ਜੀ। ਅੱਛਾ ਜੀ। ਪਿੱਛੋਂ ਕਿਹੜੇ ਇਲਾਕੇ ਨਾਲ ਤਾਲੁਕ ਹੈ? ਪਿੱਛੋਂ ਪੰਜਾਬ ਤੋਂ ਅਸੀਂ ਬਿਆਸ ਏਰੀਆ, ਮੰਡ ਏਰੀਆ ਕਹਿੰਦੇ ਉਹਨੂੰ, ਅੰਮ੍ਰਿਤਸਰ ਤੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਮਿਡਲ ਤੇ ਏਰੀਆ। ਅੱਛਾ, ਤੁਹਾਡੇ ਗਰੁੱਪ ਦੇ ਇੱਕ ਸਰਦਾਰ ਸਾਹਿਬ ਨਾਲ ਗੱਲਬਾਤ ਹੋ ਰਹੀ ਸੀ, ਕਹਿ ਰਹੇ ਸੀ ਕਿ ਅਸੀਂ ਇੱਕ ਬੜੇ ਅਰਸੇ ਤੋਂ ਜਿਹੜਾ ਹੈ ਜਰਮਨ 'ਚ ਰਹਿ ਰਹੇ ਹਾਂ ਔਰ ਹਿੰਦੁਸਤਾਨ 'ਚ ਸਾਡੇ ਜਾਣ 'ਤੇ ਪਾਬੰਦੀ ਹੈ। ਕੀ ਵਜੂਹਾਤ ਨੇ, ਕਿਉਂ ਪਾਬੰਦੀ ਹੈ? ਤੁਹਾਡੇ 'ਤੇ ਵੀ ਪਾਬੰਦੀ ਹੈ? ਹਾਂਜੀ, 30 ਸਾਲ ਹੋ ਗਏ, ਮੈਂ ਵੀ ਵਾਪਸ ਨਹੀਂ ਗਿਆ ਜੀ। ਅੱਛਾ ਜੀ। ਹਾਂਜੀ। ਕੀ ਵਜ੍ਹਾ ਬਣੀ? ਬਸ ਵਜ੍ਹਾ ਉਹੀ ਜੋ ਉਹਨਾਂ ਨੇ, ਸਾਡੇ ਵੱਡੇ ਭਰਾ ਉਹਨਾਂ ਨੇ ਦੱਸ ਦਿੱਤਾ ਤੁਹਾਨੂੰ ਵੀ ਜੋ ਸਾਨੂੰ ਹੱਕ ਨਹੀਂ ਮਿਲਦੇ ਉਹ ਅਸੀਂ ਲੈਣੇ ਚਾਹੁੰਦੇ ਹਾਂ। ਅਸੀਂ ਕਾਨੂੰਨੀ ਤੌਰ 'ਤੇ ਵੀ ਲੈਣੇ ਚਾਹੁੰਦੇ ਹਾਂ, ਕਾਨੂੰਨ ਦੇ ਵਿੱਚ ਰਹਿ ਕੇ, ਪਰ ਉਹ ਕਾਨੂੰਨ ਦੇ ਵਿੱਚ ਰਹਿ ਕੇ ਵੀ ਨਹੀਂ ਸੁਣੀ ਜਾਂਦੀ ਤੇ ਫਿਰ ਬਾਗੀ ਤਾਂ ਹੋਣਾ ਪੈਂਦਾ ਹੀ ਆ। ਤੁਸੀਂ ਕਿੰਨੇ ਅਰਸੇ ਤੋਂ ਹਿੰਦੁਸਤਾਨ ਨਹੀਂ ਗਏ? ਜੀ ਮੈਂ 1990 ਤੋਂ ਬਾਅਦ ਹਿੰਦੁਸਤਾਨ ਨਹੀਂ ਗਿਆ ਤੇ ਉਸ ਤੋਂ ਪਹਿਲਾਂ 1987 ਤੋਂ ਮੈਂ ਆਪਣਾ ਘਰ ਛੱਡਿਆ ਹੋਇਆ ਆ ਤੇ ਅੱਜ ਤੱਕ ਮੁੜ ਕੇ ਦੁਬਾਰਾ ਆਪਣੇ ਘਰ ਨਹੀਂ ਗਏ। ਤੇ ਤੇ ਗੁਰੂ ਨਾਨਕ ਦੀ ਮਿਹਰ ਹੋਈ ਆ ਕਿ ਉਹਨਾਂ ਨੇ ਆਪਣੇ ਦਰ 'ਤੇ ਲਿਆਉਣਾ ਸੀ ਤੇ ਇੱਥੇ ਪਹੁੰਚ ਗਏ। ਅੱਛਾ, ਇੱਥੇ ਹਰ ਸਾਲ ਆਉਂਦੇ ਹੋ ਜਾਂ ਕੋਈ ਗੈਪ ਵੀ ਆਉਂਦਾ? ਨਹੀਂ, ਪਿਛਲੇ ਸਾਲ ਨਹੀਂ ਆਏ, ਉਸ ਤੋਂ ਪਿਛਲੇ ਸਾਲ ਆਏ ਸੀਗੇ। ਹੁਣ ਅੱਗੇ ਵਾਸਤੇ ਹੁਣ ਫਿਰ ਦੁਬਾਰਾ ਆਏ ਆ। ਅੱਗੇ ਵਾਸਤੇ ਕੋਸ਼ਿਸ਼ ਹੈ ਕਿ ਜਦੋਂ ਵੀ ਅਕਾਲ ਪੁਰਖ ਦੀ, ਰੱਬ ਦੀ ਜਾਤ ਦੀ ਰਹਿਮਤ ਹੋਵੇ ਤੇ ਉਹਨੂੰ ਪ੍ਰਵਾਨ ਹੋਵੇ, ਉਸੇ ਟਾਈਮ ਹੀ ਅਸੀਂ ਇੱਥੇ ਆਈਏ। ਸਾਡੀ ਕੋਸ਼ਿਸ਼ ਵੱਧ ਤੋਂ ਵੱਧ ਇੱਥੇ ਸਮਾਂ ਗੁਜ਼ਾਰਨ ਦੀ ਹੈ। ਅੱਛਾ, ਇੱਥੇ ਤੁਸੀਂ ਆਉਂਦੇ ਹੋ, ਕਦੇ ਐਸਾ ਇਤਫਾਕ ਹੋਇਆ ਤੁਸੀਂ ਇੱਥੇ ਆਏ ਹੋ ਤੇ ਤੁਹਾਡੇ ਰਿਲੇਟਿਵ ਵੀ ਆ ਗਏ ਹੋਣ ਜਾਂ ਉਹਨਾਂ ਨਾਲ ਕੰਟੈਕਟ ਕਰਕੇ ਆਉਂਦੇ ਹੋ? ਨਹੀਂ, ਅਸੀਂ ਕਿਸੇ ਨਾਲ ਕੰਟੈਕਟ ਘੱਟ ਕਰਦੇ ਹਾਂ ਕਿਉਂਕਿ ਅਸੀਂ ਅਗਰ ਆਪਣੇ ਮੋਬਾਈਲਾਂ ਤੋਂ ਫੋਨ ਵੀ ਹਿੰਦੁਸਤਾਨ ਵਿੱਚ ਕਰਦੇ ਹਾਂ ਤੇ ਜੇ ਇਹਨਾਂ ਨਾਲ ਕੰਟੈਕਟ ਕੀਤਾ ਜਾਂਦਾ ਦੂਸਰੇ ਦਿਨ ਉਹਨਾਂ ਦੀ ਵੀ ਪੁੱਛਗਿੱਛ ਸ਼ੁਰੂ ਹੋ ਜਾਂਦੀ ਹੈ। ਅੱਛਾ ਜੀ, ਹਾਂਜੀ। ਇਸ ਕਰਕੇ ਅਸੀਂ ਕੰਟੈਕਟ ਨਹੀਂ ਕਰਦੇ। ਸੰਗਤ ਦੇ ਰੂਪ ਵਿੱਚ ਅੱਜ ਤੱਕ ਮੇਰੇ ਆਪਣੇ ਪਰਿਵਾਰ ਦਾ ਕੋਈ ਜੀਅ ਨਹੀਂ ਮਿਲਿਆ ਤੇ ਨਾ ਹੀ ਆਪਣੇ ਪਰਿਵਾਰ ਦੇ ਸਾਰੇ ਜੀਆਂ ਨੂੰ ਅੱਜ ਤੱਕ ਮਿਲ ਸਕਿਆ। ਮੇਰੇ ਤੋਂ ਕਾਫੀ ਸਾਰੇ ਜਿਹੜੇ ਆ ਉਹ ਰੱਬ ਨੂੰ ਜਾਂ ਪਿਆਰੇ ਵੀ ਹੋ ਗਏ, ਉਹਦੇ ਦਰ 'ਤੇ ਵੀ ਪਹੁੰਚ ਗਏ ਆ, ਸਰੀਰ ਤਾਂ ਆਪਣਾ ਛੱਡ ਕੇ ਤੇ ਆਪਣੀ ਮਿੱਟੀ ਉਹ ਛੱਡ ਚੁੱਕੇ ਆ। ਲੇਕਿਨ ਸਾਰਿਆਂ ਨਾਲ ਮੁਲਾਕਾਤ ਮੇਨ ਜਿੱਦਾਂ ਲਾ ਲਓ ਤੁਸੀਂ ਆਪਣੇ ਬਾਪ ਨਾਲ ਨਹੀਂ ਹੋਈ ਤੇ ਪਰ ਇਹ ਮਸਲਾ ਇਸ ਤਰ੍ਹਾਂ ਆ ਕਿ ਸਾਨੂੰ ਇਸ ਚੀਜ਼ ਦੀ ਕੋਈ ਪਰਵਾਹ ਨਹੀਂ ਕਿਉਂਕਿ ਜਦੋਂ ਤੁਸੀਂ ਆਪਣੇ ਹੱਕ ਮੰਗਣ ਦੇ ਵਾਸਤੇ ਕਿਸੇ ਵੀ ਹਕੂਮਤਾਂ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੀਆਂ ਆਵਾਮ ਨੂੰ ਜਾਂ ਘੱਟ ਗਿਣਤੀ ਨੂੰ, ਖਾਸ ਕਰ ਜਿੱਦਾਂ ਹਿੰਦੁਸਤਾਨ ਵਿੱਚ ਮੁਸਲਮਾਨਾਂ ਨੂੰ ਤੇ ਸਿੱਖਾਂ ਨੂੰ ਤੇ ਜਾਂ ਹੋਰ ਘੱਟ ਗਿਣਤੀਆਂ ਨੂੰ, ਕ੍ਰਿਸਚਨ ਵੀ ਹੋ ਸਕਦੇ ਆ, ਉਹਨਾਂ ਨੂੰ ਦਬਾਇਆ ਜਾਂਦਾ। ਇਸੇ ਤਰ੍ਹਾਂ ਕੁਛ ਕੁ ਕੌਮਾਂ ਜਿਹੜੀਆਂ ਉਹ ਗੁਲਾਮੀ ਨੂੰ ਕਬੂਲ ਕਰ ਲੈਂਦੀਆਂ, ਕੁਛ ਕੁ ਸਰੀਰ ਇਹੋ ਜਿਹੇ ਹੁੰਦੇ ਆ ਜਿਹੜੇ ਗੁਲਾਮੀ ਨੂੰ ਕਬੂਲ ਨਹੀਂ ਕਰਦੇ ਤੇ ਉਹਦੇ ਖਿਲਾਫ ਪ੍ਰੋਟੈਸਟ ਕਰਦੇ ਆ ਤੇ ਉਹਨਾਂ ਨੂੰ ਫਿਰ ਸਰਕਾਰਾਂ ਬਾਗੀ ਦਾ ਤਗਮਾ ਲਾ ਦਿੰਦੀਆਂ ਆ। ਤੇ ਉਹ ਬਾਗੀ ਦਾ ਤਗਮਾ ਜਿਹੜਾ ਸਾਡੇ ਤਕਰੀਬਨ ਸ਼ੁਰੂ ਤੋਂ ਜਦੋਂ ਦਾ ਇਤਿਹਾਸ ਚੱਲਿਆ ਆ, ਜਦੋਂ ਦੇ ਸਿੱਖ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਦਾ ਸਿੱਖ ਪੰਥ ਚਲਾਇਆ ਆ, ਉਦੋਂ ਦੇ ਚੱਲਦੇ ਆ ਰਹੇ ਨੇ, ਲੱਗਦੇ ਆ ਰਹੇ ਨੇ ਤੇ ਹੁਣ ਸਾਡੇ ਸਮੇਂ ਵਿੱਚ ਸਾਡੇ 'ਤੇ ਲੱਗ ਗਿਆ ਤਾਂ ਸਾਨੂੰ ਉਹਦੀ ਕੋਈ ਪਰਵਾਹ ਨਹੀਂ। ਉਹਦੀ ਖੁਸ਼ੀ ਆ ਕਿ ਕਿਸੇ ਤਰ੍ਹਾਂ ਇਸ ਸਰੀਰ ਦੀ ਮਿੱਟੀ ਨੂੰ ਜਿਹੜੀ ਪੈਦਾ ਹੋਈ ਆ ਉਹਦਾ ਕੋਈ ਨਾ ਕੋਈ ਸਵਾਸ ਜਿਹੜਾ ਆ ਆਪਣੀ ਕੌਮ ਦੇ ਵਾਸਤੇ, ਇਨਸਾਨੀਅਤ ਦੇ ਵਾਸਤੇ ਜਾਂ ਸਾਡੇ ਰਹਿਬਰ ਦੇ ਦੱਸੇ ਹੋਏ ਰਸਤੇ 'ਤੇ ਤੁਰਨ ਦੇ ਵਾਸਤੇ ਲੱਗ ਰਿਹਾ ਆ। ਸਾਨੂੰ ਇਹ 'ਤੇ ਮਾਣ ਆ, ਕੋਈ ਗਮ ਨਹੀਂ ਗਾ। ਅੱਛਾ, ਤੇ ਪਰਿਵਾਰ ਦੇ ਲੋਕੀ ਜਿਹੜੇ ਹਿੰਦੁਸਤਾਨ 'ਚ ਹੈ ਨੇ ਇਸ ਟਾਈਮ, ਉਹਨਾਂ ਦੀ ਕੋਈ ਖੈਰ ਖਬਰ ਆਉਂਦੀ ਰਹਿੰਦੀ ਕਿਸੇ ਨਾ ਕਿਸੇ ਤਰੀਕੇ? ਜੀ ਹਾਂਜੀ, ਖੈਰ ਖਬਰ ਚਲੋ ਪਤਾ ਚੱਲਦਾ ਰਹਿੰਦਾ ਕਿ ਠੀਕ ਠਾਕ ਹੈ ਕਿਉਂਕਿ ਇੱਕ ਪਿੰਡ ਹੁੰਦਾ, ਪਿੰਡ ਦੇ ਵਿੱਚ 1000-1500 ਬੰਦਾ ਹੁੰਦਾ। ਅੱਜ ਕੱਲ੍ਹ ਟੈਲੀਫੋਨ ਸਿਸਟਮ ਹੈਗਾ ਆ, ਕਿਸੇ ਨਾ ਕਿਸੇ ਤਰ੍ਹਾਂ ਖਬਰ ਤਾਂ ਆਉਂਦੀ ਰਹਿੰਦੀ ਆ। ਅੱਜ ਕੱਲ੍ਹ ਸੋਸ਼ਲ ਮੀਡੀਆ, ਪਹਿਲਾਂ ਨਹੀਂ ਸੀ ਆਉਂਦੀ, ਹੁਣ ਸੋਸ਼ਲ ਮੀਡੀਆ ਹੈਗਾ, ਇਸ ਕਰਕੇ ਖਬਰ ਮਿਲਦੀ ਰਹਿੰਦੀ ਆ। ਬਿਲਕੁਲ ਉਹਨਾਂ 'ਤੇ ਕਰਨਵਾਜੀ ਹੈ, ਪਰ ਸਾਡਾ ਪਰਿਵਾਰ ਅਸਲੀ ਆਹ ਹੀ ਆ ਜਿਹੜੇ ਪਰਿਵਾਰ ਦੇ ਵਿੱਚ ਅਸੀਂ ਤੁਰੇ ਫਿਰ ਰਹੇ ਹਾਂ ਜੀ। ਅੱਛਾ, ਬਹੁਤ ਜ਼ਬਰਦਸਤ ਜੀ। ਤੁਸੀਂ ਇੱਕ ਆਪਣਾ ਜਾ ਕੇ ਜਰਮਨ 'ਚ ਜਾ ਕੇ, ਵਿਦੇਸ਼
ਜਾके एक परिवार सैट कर लिया और स्ट्रगल कर रहे हो और की समझते हो कि अगे आने वाले वक्त ਹੋਰ ਮਜ਼ੀਦ ਕੀ ਇਕਦਾਮਾਤ ਕਰ ਸਕਦੇ ਹੋ ਤੁਸੀਂ ਆਪਣੀ ਆਜ਼ਾਦੀ ਲਈ? ਦੇਖੋ ਜੀ, ਜਦੋਂ ਰੱਬ ਦੀ ਜਾਤ ਨੇ ਕਿਸੇ ਬੰਦੇ ਨੂੰ ਸਵਾਸ ਬਖਸ਼ੇ ਆ ਤੇ ਉਹਨੂੰ ਉਹਨਾਂ ਦੇ ਪੀਰਾਂ ਪੈਗੰਬਰਾਂ ਨੇ ਇੱਕ ਰਸਤਾ ਦਿਖਾਤਾ ਆ। ਉਹਦੀ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਮੈਨੂੰ ਇੰਨੀ ਤਾਕਤ ਬਖਸ਼ਣ ਕਿ ਮੈਂ ਆਪਣੇ ਆਖਰੀ ਸਵਾਸ ਤੱਕ ਇਸ ਰਸਤੇ 'ਤੇ ਚੱਲ ਸਕਾਂ। ਅਸੀਂ ਜਿੱਥੋਂ ਤੱਕ ਸਾਡੇ ਸਵਾਸ ਹੈ ਇਹੀ ਦੁਆ ਆ ਕਿ ਅਸੀਂ ਉਹਨਾਂ ਨੂੰ ਚੱਲਦੇ ਰਵਾਂਗੇ। ਜਿੰਨੇ ਕਦਮ ਅਸੀਂ ਤੈਅ ਕਰ ਲਏ ਉਨੇ ਹੀ ਧੰਨ ਆ। ਜਿਹੜੇ ਅਸੀਂ ਨਾ ਕਰ ਸਕੇ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਜਦੋਂ ਸਾਡਾ ਇਤਿਹਾਸ ਪੜ੍ਹਨਗੀਆਂ ਕਿ ਸਾਡੇ ਵੱਡਿਆਂ ਵਡੇਰਿਆਂ ਨੇ ਆਹ ਕੀਤਾ, ਜਿਵੇਂ ਕਿ ਅਸੀਂ ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਾਨੂੰ ਇਹ ਰਸਤਾ ਮਿਲਿਆ। ਇਸੇ ਤਰ੍ਹਾਂ ਉਹ ਸਾਡੇ ਗਾਂਹ ਵਾਲੇ ਅੱਜ ਵਾਲੇ ਇਤਿਹਾਸ ਦੇ ਵਿੱਚੋਂ ਜਿਹੜੇ ਸ਼ਹੀਦ ਸਾਡਾ ਇਤਿਹਾਸ ਬਣਾ ਗਏ, ਖੈਰ ਅਸੀਂ ਤਾਂ ਕਿਸੇ ਪੌਣ ਪਾਣੀ ਨਹੀਂ ਗਏ, ਜਿਹੜੇ ਸਾਡੀ ਕੌਮ ਲਈ ਸ਼ਹੀਦ ਹੋ ਕੇ ਫਾਂਸੀਆਂ 'ਤੇ ਚੜ੍ਹ ਗਏ ਇਸ ਸਮੇਂ ਵਿੱਚ 84 ਤੋਂ ਬਾਅਦ, ਜਾਂ ਜਿਨ੍ਹਾਂ ਨੇ ਇੰਦਰਾ ਨੂੰ ਸੋਧਿਆ ਆ, ਜਰਨਲ ਬੇਦਿਆ ਨੂੰ ਸੋਧਿਆ ਆ, ਜਿਨ੍ਹਾਂ ਨੇ ਜਾ ਕੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ, ਉਹਨਾਂ ਲੋਕਾਂ ਨੇ ਸਾਨੂੰ ਰਸਤੇ ਦਿਖਾਉਣੇ, ਸਾਡੇ ਬੱਚਿਆਂ ਨੂੰ ਰਸਤੇ ਦਿਖਾਉਣੇ। ਇਹ ਇਤਿਹਾਸ ਬਣਨਾ ਆ ਤੇ ਇਸ ਇਤਿਹਾਸ ਨੂੰ ਦੇ ਕੇ ਬਾਕੀ ਦੇ ਕਦਮ ਆਉਣ ਵਾਲੀਆਂ ਨਸਲਾਂ ਨੇ ਆਪੇ ਹੀ ਅੱਗੇ ਚੱਕ ਲੈਣੇ। ਇਹਦੇ ਵਾਸਤੇ ਸਮਾਂ ਨਹੀਂ ਨਿਰਧਾਰਿਤ ਕੀਤਾ ਜਾ ਸਕਦਾ। ਇਹ ਕਾਲ ਪੁਰਖ ਦੀ ਰਜਾ ਆ, ਰੱਬ ਦੀ ਰਜਾ ਆ, ਉਹ ਜ਼ਿਆਦਾ ਜਾਣਦਾ ਆ ਕਿ ਅੱਗੇ ਕੀ ਹੋਣਾ। ਅੱਛਾ, ਇਹ ਦੱਸੋ ਪੰਜਾਬ 'ਚ ਜਿਹੜੀ ਇਸ ਟਾਈਮ ਸਰਕਾਰ ਹੈ ਉਹ ਕਿੰਨੀ ਕੁ ਫਲੈਕਸੀਬਲ ਹੈ ਖਾਲਿਸਤਾਨ ਔਰ ਸਿੱਖਾਂ ਦੇ ਇਸ਼ੂ ਨੂੰ ਲੈ ਕੇ, ਜਾਂ ਉਹ ਵੀ ਬਸ ਪਪੇਟ ਹੀ ਹੈ? ਦੇਖੋ ਜੀ, ਜੋ ਕੁਛ ਵੀ ਹਿੰਦੁਸਤਾਨ ਦੇ ਆਪਣੇ ਸੰਵਿਧਾਨ ਦੇ ਕਨਸਟੀਟਿਊਸ਼ਨ ਦੇ ਅੰਡਰ ਚੱਲ ਰਿਹਾ ਆ, ਉਹ ਕਦੀ ਵੀ ਉੱਥੇ ਖਾਲਿਸਤਾਨ ਦੇ ਹੱਕ ਵਿੱਚ ਤਾਂ ਨਹੀਂ ਗੱਲ ਕਰੂਗਾ ਨਾ। ਜਦੋਂ ਇੱਕ ਕੋਈ ਮਿਨਿਸਟਰ ਕੁਰਸੀ ਤੇ ਬਹਿੰਦਾ ਆ, ਉਹ ਉਸ ਟਾਈਮ ਉਹ ਗੁਰੂ ਨਾਨਕ ਦੇ ਸਿਧਾਂਤ ਦੀ ਕਸਮ ਖਾ ਕੇ ਨਹੀਂ ਬੈਠਦਾ, ਉਹ ਆਪਣੇ ਹਿੰਦੁਸਤਾਨ ਦੇ ਕਨਸਟੀਟਿਊਸ਼ਨ ਦੀ ਕਸਮ ਖਾ ਕੇ ਬੈਠਦਾ ਆ ਤੇ ਉਹ ਉਹਦੇ ਹੱਕ ਵਿੱਚ ਹੀ ਭੁਗਤੇਗਾ। ਚਾਹੇ ਉਹਦਾ ਚਿਹਰਾ ਸਾਡੀਆਂ ਕਹਿ ਲਓ ਕਿ ਪਬਲਿਕ ਨੂੰ ਨਾਲ ਲੈਣ ਦੇ ਵਾਸਤੇ, ਪਬਲਿਕ ਨੂੰ ਭਰਮਾਉਣ ਦੇ ਵਾਸਤੇ, ਵੋਟਾਂ ਲੈਣ ਦੇ ਵਾਸਤੇ, ਚਾਹੇ ਉਹ ਆਪਣੇ ਵੱਲੋਂ ਜ਼ਾਹਰ ਕਰਦਾ ਹੋਵੇ, ਪਰ ਐਕਚੁਅਲੀ ਉਹਦਾ ਨਿਸ਼ਾਨਾ ਕੁਰਸੀ ਹੁੰਦਾ। ਇਸ ਤੋਂ ਅੱਗੇ ਕੁਝ ਨਹੀਂ ਹੁੰਦਾ। ਕਿ ਜਿਹੜੀਆਂ ਰਾਜ ਮਿਲਦੇ ਆ ਉਹ ਕੁਰਸੀਆਂ ਦੇ ਨਾਲ ਨਹੀਂ ਮਿਲਦੇ। ਰਾਜ ਤਾਂ ਫਿਰ ਇਸ ਤਰ੍ਹਾਂ ਹੀ ਮਿਲਦੇ ਕਿ ਸਾਹਮਣੇ ਹਿੱਕ ਡਾਹ ਕੇ ਜਾਂ ਲਵੋ ਜਾਂ ਕਰੋ ਤੇ ਜਾਂ ਮਰੋ। ਅੱਛਾ, ਜਰਮਨ 'ਚ ਕਿੰਨੀ ਕੁ ਸਿੱਖ ਕਮਿਊਨਿਟੀ ਆ ਪੋਪੂਲੇਸ਼ਨ? ਤਕਰੀਬਨ 10-12 ਹਜ਼ਾਰ ਤੋਂ ਜ਼ਿਆਦਾ ਆ ਜੀ। ਉੱਥੇ ਕੋਈ ਤਨਜ਼ੀਮ ਵਗੈਰਾ ਬਣਾਈ, ਤਨਜ਼ੀਮ ਸਾਜ਼ੀ ਕੀਤੀ ਆ, ਜਾਂ ਕਿਸ ਤਰ੍ਹਾਂ ਆਪਸ 'ਚ ਕੰਟੈਕਟ 'ਚ ਹੋ ਇੱਕ ਦੂਜੇ ਦੇ? ਜਿਵੇਂ ਤੁਸੀਂ ਆ ਸਾਨੂੰ ਪੰਜਾਂ ਨੂੰ ਦੇਖ ਰਹੇ ਆ, ਅਸੀਂ ਪੰਜੇ ਹੀ ਉਸ ਤਨਜ਼ੀਮ ਦਾ ਹੀ ਹਿੱਸਾ ਆ। ਠੀਕ ਹੈ, ਇਸੇ ਤਰ੍ਹਾਂ ਹਜ਼ਾਰਾਂ ਹੋਰ ਵੀ ਹੈਗੇ ਨੇ ਜਿਹੜੇ ਤਨਜ਼ੀਮ ਦਾ ਹੀ ਹਿੱਸਾ ਨੇ ਤੇ ਇੱਕ ਦੂਜੇ ਨਾਲ ਕੰਟੈਕਟਰ ਨੇ, ਤੇ ਕੋਈ ਵੀ ਅਸੀਂ ਕਾਰਜ ਜੋ ਕਰਨਾ ਹੈ ਉਹ ਇੱਕ ਦੂਜੇ ਨਾਲ ਮਿਲ ਕੇ ਵਿਚਾਰ ਕੇ ਕਰ ਲਈਏ। ਵਿਊਅਰਸ, ਜਰਮਨ ਤੋਂ ਆਏ ਸਿੱਖ ਸਰਦਾਰਾਂ ਨਾਲ ਗੱਲਬਾਤ ਕਰ ਰਹੇ ਸਾਂ। ਬੜੇ ਬਹੁਤ ਬੁਰੇ ਹਾਲਾਤ ਨੇ ਪੰਜਾਬ 'ਚ, ਹਿੰਦੁਸਤਾਨੀ ਪੰਜਾਬ 'ਚ, ਔਰ ਹਿੰਦੁਸਤਾਨ ਸਰਕਾਰ ਇਲ ਟਰੀਟ ਕਰ ਰਹੀ ਹੈ ਸਿੱਖਾਂ ਨੂੰ ਉੱਥੇ ਸਿਰਫ ਇਸ ਲਈ ਕਿ ਆਪਣਾ ਰਾਈਟ ਮੰਗਦੇ ਨੇ। ਉਮੀਦ ਹੈ ਕਿ ਵਾਹਿਗੁਰੂ ਜੀ ਕਿਰਪਾ ਕਰਨਗੇ ਔਰ ਇਹਨਾਂ ਨੂੰ ਇਹਨਾਂ ਦੇ ਰਾਈਟਸ ਬਹੁਤ ਜਲਦ ਮਿਲਣਗੇ। ਮੈਨੂੰ ਇਜਾਜ਼ਤ ਦਿਓ, ਰੱਬ ਰਾਖਾ। ਬਹੁਤ ਸ਼ੁਕਰੀਆ ਜੀ।